ਅੱਜ ਜੀ ਆਪਾਂ ਕੰਸੋਲੀਡੇਟਿਡ ਕੇਸਿਸ ਦੇ ਬਾਰੇ ਗੱਲ ਕਰਾਂਗੇ। ਤੇ ਗੱਲ ਕਰਨ ਦਾ ਰੀਜ਼ਨ ਇਹ ਆ ਕਿ ਆਪਾਂ ਉੱਦਾਂ ਦਾ ਕਈ ਵਾਰੀ ਇਹ ਟੌਪਿਕ ਜਿਹੜਾ ਕਵਰ ਕੀਤਾ, ਤੇ ਕਈ ਉਹਨਾਂ ਚੋਂ ਆਪਣਾ ਸ਼ੋਅ ਸੁਣਦੇ ਵੀ ਆ ਜਦੋਂ ਆਪਣੇ ਨਾਲ ਕੰਸਲਟੇਸ਼ਨ ਬਣਾਉਂਦੇ ਆ। ਮੈਂ ਕਿਹਾ ਇਹਦੀ ਤੁਹਾਨੂੰ ਪਹਿਲਾਂ ਵੀ ਦੱਸੀ ਸੀਗੀ ਇਨਫੋਰਮੇਸ਼ਨ। ਸੋ ਕੀ ਹੋ ਰਿਹਾ ਕਿ ਕੰਸੋਲੀਡੇਟ ਕੇਸ ਜਿਹੜੇ ਹੁੰਦੇ ਆ ਕਿ ਦੋ ਭਰਾ ਜਾਂ ਘਰ ਵਾਲਾ ਘਰ ਵਾਲੀ ਜਾਂ ਕਲੋਜ਼ ਰਿਲੇਟਿਵ ਜਿਹੜੇ ਅਮਰੀਕਾ 'ਚ ਆ ਗਏ, ਤੇ ਅਸਾਈਲਮ ਦਾ ਕੇਸ ਆ, ਇੱਕ ਨੇ ਪਹਿਲਾਂ ਫਾਈਲ ਕਰਤਾ, ਉਹਦਾ ਪਾਸ ਹੋ ਗਿਆ ਜਾਂ ਉਹਦਾ ਵੀ ਚੱਲਦਾ ਵਾ, ਤੇ ਉਹਨੇ ਦੂਸਰੇ ਬਾਰੇ ਕੁਝ ਲਿਖਿਆ ਨਹੀਂ, ਤੇ ਦੂਸਰੇ ਵਾਲੇ ਦਾ ਵੀ ਕੇਸ ਹੁਣ ਕੋਰਟ 'ਚ ਚੱਲ ਗਿਆ, ਉਹਨੇ ਵੀ ਪਹਿਲੇ ਬਾਰੇ ਕੁਝ ਦੱਸਿਆ ਨਹੀਂ। ਤੇ ਹੁਣ ਜੱਜ ਸਾਹਿਬ ਨੂੰ ਸ਼ੱਕ ਪੈ ਗਿਆ, ਸਰਕਾਰੀ ਵਕੀਲ ਨੂੰ ਸ਼ੱਕ ਪੈ ਗਿਆ, ਉਹਨਾਂ ਨੇ ਕਿਹਾ ਕਿ ਹੁਣ ਗਵਾਹੀ ਦੇਣੀ ਆ ਤੇ ਦੂਜਾ ਵਾਲਾ ਭਰਾ ਬੁਲਾਓ। ਤੇ ਉਹ ਕਹਿੰਦਾ ਕਿ ਮੇਰਾ ਵਕੀਲ ਕਹਿੰਦਾ ਪੇਸ਼ ਹੋਣ ਦੀ ਲੋੜ ਨਹੀਂ, ਤੇ ਤੂੰ ਕਹਿ ਦੀ ਤੇਰੇ ਨਾਲ ਬੋਲ ਚਾਲ ਨਹੀਂ ਉਹਦਾ ਹੈਗਾ। ਇਦਾਂ ਦੀਆਂ ਗੱਲਾਂ ਜਿਹੜੀਆਂ ਵਕੀਲ ਵਕੂਲ ਜਿਹੜੇ ਕਰ ਰਹੇ ਆ ਕਿ ਤੂੰ ਕਹਿ ਦੀ ਉਹਨੂੰ ਬੋਲ ਚਾਲ ਨਹੀਂ ਹੈਗਾ। ਸੋ ਉਹ ਜਿਹੜੀ ਚੀਜ਼ ਆ, ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਕਿ ਯਾਰ ਇੱਕ ਤੇਰੀ ਤਰੀਕ ਪਾਤੀ ਆ ਉਹਨੇ ਜੱਜ ਨੇ, ਤੇ ਫੈਸਲਾ ਤੈਨੂੰ ਦਿੱਤਾ ਨਹੀਂ, ਤੇ ਸ਼ਰੇਆਮ ਜੱਜ ਨੇ ਸਿੱਧੇ ਸਿੱਧੇ ਕਹਿ ਦਿੱਤਾ ਕਿ ਮੈਂ ਭਰਾ ਦੀ ਜਿਹੜੀ ਗਵਾਹੀ ਲੈਣੀ ਆ, ਤੇ ਉੱਪਰੋਂ ਤੇਰਾ ਵਕੀਲ ਕਹਿ ਰਿਹਾ ਕਿ ਜੱਜ ਨੂੰ ਜਾ ਕੇ ਕਹਿ ਦੇਂ ਕਿ ਸਾਡਾ ਬੋਲ ਚਾਲ ਨਹੀਂ ਜਿਹੜਾ ਆਪਸ 'ਚ ਹੈਗਾ। ਉਹ ਜਿਹੜੀ ਜਦੋਂ ਬਹੁਤ ਜ਼ਿਆਦਾ ਇਹ ਫਿਰ ਪ੍ਰੋਬਲਮਾਂ 'ਚ ਲੋਕ ਫਸ ਜਾਂਦੇ ਆ, ਤੇ ਉਤੋਂ ਫਿਰ ਇਹੀ ਲੱਗਦਾ ਕਿ ਗੱਲ ਸੁਣ ਤਾਂ ਲੈਂਦੇ ਆਪਣੀ ਕਿ ਕੰਸੋਲੀਡੇਟਡ ਜਿਹੜੇ ਕੇਸ ਆ ਉਹਦਾ ਮੁੱਦਾ ਕੀ ਹੈ। ਰੇਡੀਓ ਤੇ ਆਪਾਂ ਕਈ ਵਾਰੀ ਕਵਰ ਕੀਤਾ। ਆਹ ਕੁਐਸਚਨ ਹੋ ਗਿਆ ਤਾਂ ਤੁਸੀਂ ਆਪਾਂ ਨੂੰ ਤਾਂ ਹੁਣ ਸਾਲ ਤੋਂ ਵੀ ਉੱਤੇ ਹੋ ਗਿਆ ਮੇਰੇ ਖਿਆਲ, ਕਈ ਵਾਰੀ ਇਹ ਡਿਸਕਸ ਕੀਤਾ। ਪਰ ਉਹ ਜਿੱਦਾਂ ਇੱਕ ਭੇਡ ਚਾਲ ਜੀ ਕਹਿ ਲਓ ਜਿਹੜੀ ਚੱਲੀ ਹੋਈ ਆ ਕਿ ਨਹੀਂ ਏਦਾਂ ਹੀ ਕੰਮ ਕਰਨਾ, ਜਾਂ ਵਕੀਲ ਨੇ ਕਿਹਾ ਠੀਕ ਆ ਕਹਿ ਦੀ ਬੋਲ ਚਾਲ ਨਹੀਂ। ਉਧਰੋਂ ਜੱਜ ਸਰਕਾਰੀ ਵਕੀਲ ਏਦਾਂ ਕਿ ਤੁਸੀਂ ਤਾਂ ਯਾਰ ਸਾਰਾ ਸਮਾਜ ਸੁਧਾਰਨਾ ਵਾ, ਲੋਕੀ ਜੋੜਨੇ ਆ ਨਾਲ, ਲੋਕਾਂ ਦੀਆਂ ਵੋਟਾਂ ਪਵਾਉਣੀਆਂ ਵਾ, ਇਕੱਠਾ ਕਰਨਾ, ਤੇ ਏਦਾਂ ਕਿੱਦਾਂ ਹੋ ਸਕਦਾ ਕਿ ਤੇਰਾ ਸਗਾ ਭਰਾ ਹੀ ਤੇਰੀ ਜਿਹੜੀ ਹਾਮੀ ਨਹੀਂ ਭਰਦਾ। ਸੋ ਜਿਹੜੇ ਕੰਸੋਲੀਡੇਟਡ ਕੇਸਾਂ ਦੇ ਮੁੱਦੇ ਜਿਹੜੇ ਕਈ ਵਾਰੀ ਜਿਹੜੇ ਰੋਜ਼ਾਨਾ ਦੇ ਵਿੱਚ ਹੀ ਹੁਣ ਸਾਹਮਣੇ ਆ ਰਹੇ ਆ, ਤੇ ਫਿਰ ਸਾਡੇ ਕੋਲ ਲੋਕ ਕੇਸ ਉਦੋਂ ਟਰਾਂਸਫਰ ਕਰਾਉਂਦੇ ਆ ਜਦੋਂ ਪਹਿਲੇ ਵਾਲੇ ਨੇ ਆਪਣਾ ਫਾਈਲ ਕਰਤਾ ਹੁੰਦਾ, ਵਕੀਲ ਨੇ ਕਿਸੇ ਨੇ ਦੂਜੇ ਵਾਲੇ ਦਾ ਫਾਈਲ ਕਰਤਾ, ਇੱਕ ਕੋਈ ਵਕੀਲ ਆ ਦੂਜਾ ਕੋਈ ਵਕੀਲ ਆ। ਫਿਰ ਹੁਣ ਸਾਡੇ ਕੋਲ ਕੇਸ ਪਹੁੰਚ ਰਿਹਾ ਕਿ ਯਾਰ ਇਹ ਤਾਂ ਹੁਣ ਪੰਗਾ ਪਾਤਾ, ਜੱਜ ਨੇ ਗੇਰ ਫਸਾ ਲਿਆ ਕਿ ਕੰਸੋਲੀਡੇਟਡ ਕੇਸ ਕਰਨੇ ਆ। ਘਰਦਿਆਂ ਦੇ ਜਿਹੜੇ ਐਫੀਡੇਵਿਟ ਆ ਉਹ ਇੱਕ ਮੁੰਡੇ ਦੀ ਗਵਾਹੀ ਉਹ ਕੁਛ ਕਹੀ ਜਾ ਰਹੇ ਆ, ਦੂਜੇ ਮੁੰਡੇ ਵਾਲੀ 'ਚ ਕੁਛ ਕਹੀ ਜਾ ਰਹੇ ਆ, ਤੇ ਜਿਹੜੇ ਫਿਰ ਉਹਨਾਂ ਨੂੰ ਲੱਭਣ ਵਾਲੇ ਆਉਂਦੇ ਆ ਉਹ ਵੀ ਏਦਾਂ ਹੀ ਕਿ ਇੱਕ ਜਣੇ ਬਾਰੇ ਪੁੱਛੀ ਜਾ ਰਿਹਾ, ਦੂਜਾ ਦੂਜੀ ਤਰੀਕ 'ਚ ਪੁੱਛੀ ਜਾ ਰਿਹਾ, ਤੇ ਪੁੱਛਣ ਵਾਲੇ ਵੀ ਜਿਹੜੇ ਸੇਮ ਪਾਰਟੀਆਂ ਦੇ ਬੰਦੇ ਆ। ਸੋ ਸਵਾਲ ਬੜੇ ਜ਼ਿਆਦਾ ਜਿਹੜੇ ਉੱਠ ਜਾਂਦੇ ਆ ਕਿ ਏਦਾਂ ਕਿੱਦਾਂ ਹੋ ਸਕਦਾ ਕਿ ਤੇਰੇ ਭਰਾ ਨੇ ਤੇਰਾ ਜ਼ਿਕਰ ਨਹੀਂ ਕੀਤਾ, ਤੂੰ ਭਰਾ ਦਾ ਜ਼ਿਕਰ ਨਹੀਂ ਕੀਤਾ, ਘਰਦਿਆਂ ਨੇ ਦੋਨੋਂ ਮੁੰਡਿਆਂ ਦਾ ਜ਼ਿਕਰ ਨਹੀਂ ਕੀਤਾ, ਜਿਹੜੇ ਤੁਹਾਨੂੰ ਲੱਭਦੇ ਆ ਜਾਂ ਲੱਭਣ ਆ ਰਹੇ ਆ ਉਹਨੇ ਵੀ ਦੋਨੋਂ ਜਣਿਆਂ ਦਾ ਜ਼ਿਕਰ ਨਹੀਂ ਕੀਤਾ। ਇਹ ਕਿੱਦਾਂ ਹੋ ਸਕਦਾ ਹੈ ਨਾ। ਸੋ ਇਹਦੇ ਵਿੱਚ ਹੁਣ ਜੇ ਕਾਮਨ ਸੈਂਸ ਅਪਰੋਚ ਦੇਖੋ ਤੁਸੀਂ ਆਪ, ਇਹਨੂੰ ਹੁਣ 2 and 2 ਕਨੈਕਟ ਜਿਹੜਾ ਟੂਗੈਦਰ ਕਰਕੇ ਦੇਖੋ, ਤੇ ਫਿਰ ਆਪ ਸੋਚੋ ਕਿ ਯਾਰ ਇਹ ਕੇਸ ਕੰਸੋਲੀਡੇਟ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ ਆ, ਹੈ ਨਾ। ਤੇ ਇਹ ਜਿਹੜੇ ਬਾਰਡਰ ਤੇ ਬਿਆਨ ਦੇਣੇ ਆ ਕਿ ਤੁਹਾਡਾ ਰਿਸ਼ਤੇਦਾਰ ਹੈ ਨਹੀਂ ਗਾ ਇੱਥੇ, ਹੈ ਨਾ, ਉਹ ਕਈ ਬੰਦਾ ਕਹਿੰਦਾ ਨਹੀਂ ਹੈਗਾ ਪਰ ਭਰਾ ਉਹਦਾ ਇੱਥੇ ਹੀ ਹੁੰਦਾ। ਸੋ ਉਹ ਸਾਰੀਆਂ ਗਲਤ ਚੀਜ਼ਾਂ ਵਾ। ਸਾਰਾ ਕੁਝ ਸੱਚ ਬੋਲਣਾ ਵਾ, ਸੱਚ ਦੱਸਣਾ ਸਾਰਾ, ਤੇ ਕੇਸ ਜਿਹੜੇ ਕੰਸੋਲੀਡੇਟਡ ਕਰਨੇ ਆ।